ਪੰਜਾਬੀ ਦੁਨੀਆ ਵਿੱਚ ਜਿੱਥੇ ਵੀ ਵਸਦੇ ਹੋਣ, ਮਾਂ ਬੋਲੀ ਪੰਜਾਬੀ ਪੰਜਾਬੀਆਂ ਨੂੰ ਜੋੜੇ ਰੱਖਦੀ ਹੈ। ਇਸ ਮਾਂ ਬੋਲੀ ਪੰਜਾਬੀ ਦੇ ਕੁਝ ਅਜਿਹੇ ਸੇਵਕ ਜਿਨ੍ਹਾਂ ਨੇ 7 ਸਮੁੰਦਰੋਂ ਪਾਰ ਨਾ ਸਿਰਫ ਪੰਜਾਬੀ ਦਾ ਮਾਣ ਵਧਾਇਆ, ਬਲਕਿ ਪੰਜਾਬੀਆਂ ਦੀਆਂ ਕੁਝ ਸਮੱਸਿਆਵਾਂ ਨੂੰ ਵੀ ਵਧੀਆ ਢੰਗ ਨਾਲ ਉਜਾਗਰ ਕੀਤਾ। ਅੱਜ ਕੱਲ੍ਹ ਇੱਕ ਪੰਜਾਬੀ ਫਿਲਮ ਤੀਆਂ ਮਰ ਜਾਣੀਆਂ ਬਹੁਤ ਹੀ ਚਰਚੇ ਵਿੱਚ ਹੈ। ਹਾਲ ਵਿੱਚ ਇਸ ਫਿਲਮ ਨੂੰ ਅਮਰੀਕਾ ਵਿੱਚ ਬੈਸਟ ਰੀਜਨਲ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਇਹ ਫਿਲਮ 10 ਇੰਟਰਨੈਸ਼ਨਲ ਅਵਾਰਡ ਜਿੱਤ ਚੁੱਕੀ ਹੈ। ਇਸ ਫਿਲਮ ਨੂੰ ਅਸ਼ੋਕ ਟਾਂਗਰੀ ਜੀ ਨੇ ਡਾਇਰੈਕਟ ਕੀਤਾ। ਇਸ ਤੋਂ ਪਹਿਲਾਂ ਅਸ਼ੋਕ ਟਾਂਗਰੀ ਜੀ ਦੀ ਫਿਲਮ ਕਿਸਾਨ ਖੁਦਕੁਸ਼ੀ ਦੇ ਮੋੜ 'ਤੇ ਕਾਫੀ ਲੋਕਾਂ ਨੇ ਪਸੰਦ ਕੀਤੀ। ਅਸ਼ੋਕ ਟਾਂਗਰੀ ਜੀ ਪੰਜਾਬੀ ਸਿਨੇਮਾ ਵਿੱਚ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਵੱਖਰੇ ਅੰਦਾਜ਼ ਨਾਲ ਪੇਸ਼ ਕਰਨ ਵਾਸਤੇ ਜਾਣੇ ਜਾਂਦੇ ਨੇ। ਅੱਜ ਪੰਜਾਬੀ ਲਾਈਵ ਟੀਮ ਫਰੀਮੌਂਟ ਕੈਲੀਫੋਰਨੀਆ ਵਿੱਚ ਇੱਕ ਬਹੁਤ ਮਹਾਨ ਹਸਤੀ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕੀਤਾ ਅਤੇ ਪੰਜਾਬੀ ਵਿੱਚ ਫਿਲਮਾਂ ਬਣਾਈਆਂ, ਡਾਇਰੈਕਟ ਕੀਤੀਆਂ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪੁੱਛਾਂਗੇ ਵੀ ਇਹ ਕਿੱਥੋਂ ਕੰਮ ਸ਼ੁਰੂਆਤ ਕੀਤਾ ਅਤੇ ਕੀ ਕਰ ਰਹੇ ਨੇ। ਇਹਨਾਂ ਦੀਆਂ ਫਿਲਮਾਂ ਨੂੰ ਬਹੁਤ ਸਾਰੇ ਅਵਾਰਡ ਮਿਲੇ ਆ ਅਤੇ ਇਹਨੇ ਅਮਰੀਕਾ ਦੇ ਵਿੱਚ ਆਣ ਕੇ ਵੀ ਕਾਫੀ ਨਾਟਕ ਖੇਡੇ ਗਏ ਆ, ਡਾਇਰੈਕਟ ਕੀਤੇ ਆ, ਅਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਪੰਜਾਬੀ ਲਾਈਵ ਟੀਮ ਇਹੋ ਜਿਹੇ ਮਹਾਨ ਹਸਤੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜੋ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਦੇ ਆ, ਉਹਨੂੰ ਕਾਇਮ ਰੱਖਦੇ ਆ। ਇਹਨਾਂ ਦਾ ਸਾਨੂੰ ਬਹੁਤ ਦੇਣ ਆ। ਆਓ ਇਹਨਾਂ ਨਾਲ ਗੱਲਬਾਤ ਕਰਦੇ। ਡਾਇਰੈਕਟਿੰਗ ਦੇ ਵਿੱਚ ਕਲਚਰ ਨੂੰ ਪ੍ਰਮੋਟ ਕਰਨ ਵਿੱਚ ਤੁਸੀਂ ਬਹੁਤ ਸੀਨੀਅਰ ਆ। ਸਾਡਾ ਅਸੀਂ ਕਰਮਾਂ ਵਾਲੇ ਆ, ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਐਸਾ ਆਪਾਂ ਸ਼ੁਰੂ ਕਰੀਏ, ਤੁਹਾਡਾ ਜਿਹੜਾ ਨਾਟਕ ਦਾ ਅਤੇ ਫਿਲਮ ਇੰਡਸਟਰੀ ਦਾ ਸ਼ੁਰੂਆਤ ਕਿੱਥੋਂ ਹੋਇਆ? ਇਹ ਦਰਅਸਲ ਹੋਠੀ ਸਾਹਿਬ ਜਿਹੜਾ ਇਹ ਚਿਣਗ ਤਾਂ ਬਚਪਨ ਤੋਂ ਹੀ ਹੁੰਦੀ ਹੈ। ਮੈਂ ਕਹਿ ਸਕਦਾ ਵੀ ਇਹ ਗੋਡ ਗਿਫਟਡ ਵੀ ਹੈ। ਜਦੋਂ ਤੁਸੀਂ ਬਚਪਨ ਦੇ ਵਿੱਚ ਹਰ ਬੰਦਾ ਕੋਈ ਨਾ ਕੋਈ ਖੁਆਬ ਲੈਂਦਾ, ਕੋਈ ਖੇਡਣ ਦਾ, ਕੋਈ ਕੁਛ ਕਰਨ ਦਾ, ਤਾਂ ਮੇਰੇ ਅੰਦਰ ਬਚਪਨ ਤੋਂ ਹੀ ਬਲਬਲਾ ਸੀ ਐਕਟਿੰਗ ਦਾ। ਅਤੇ ਇਹ ਜੀ ਮੇਰਾ ਸਕੂਲ ਤੋਂ ਸ਼ੁਰੂ ਹੋਇਆ। ਫਿਰ ਮੈਂ ਕਾਲਜ ਗਿਆ, ਕਾਲਜ ਦੇ ਵਿੱਚ ਕਰਦਾ ਰਿਹਾ। ਉੱਥੇ ਰੋਲ ਆਫ ਆਨਰ ਮਿਲਿਆ ਮੈਨੂੰ, ਮੈਂ ਇੱਕ ਆਪਣਾ ਟਰੁੱਪ ਬਣਾ ਲਿਆ ਕਾਲਜ ਦੇ ਵਿੱਚ। ਅਤੇ ਕਾਲਜ ਤੋਂ ਪਾਸ ਹੋਣ ਤੋਂ ਬਾਅਦ ਸਾਡੇ ਇੱਕ ਪ੍ਰਾਈਵੇਟ ਪਟਿਆਲੇ ਗਰੁੱਪ ਹੁੰਦਾ ਸੀ, ਸ਼ਾਇਦ ਹੁਣ ਵੀ ਹੋਵੇ, ਗਿਆਨ ਗਾਖੜ ਕਹਿੰਦੇ ਸੀ ਉਹਨਾਂ ਨੂੰ, ਉਸਤਾਦ ਜੀ ਸਾਡੇ ਐਮੇਚਿਓਰ ਗਰੁੱਪ ਦੇ ਸੀਗੇ। ਅਤੇ ਉੱਥੇ ਕੁਛ ਕੀਤਾ ਅਤੇ ਫਿਰ ਸਡਨਲੀ ਸ਼੍ਰੀ ਹਰਪਾਲ ਟਵਾਣਾ ਜੀ ਜਿਹੜੇ ਕਿ ਮਸ਼ਹੂਰ ਹੈ ਆਪਣੇ ਡਾਇਰੈਕਟਰ ਹੋਏ। ਹਾਂਜੀ, ਅਤੇ ਉਹ ਹੁਣ ਵੈਸੇ ਫੌਤ ਪਾ ਗਿਆ। ਪਰਮਾਤਮਾ ਉਹਨਾਂ ਦੀ ਉਮਰ ਤਾਂ ਹੁਣ ਕੀ ਕਹਿ ਸਕਦੇ ਨੇ ਬਈ ਉਹ ਵਿਚਾਰੇ ਸਵਰਗ ਦੇ ਵਿੱਚ ਨਿਵਾਸ ਹੋਵੇ ਉਹਨਾਂ ਦਾ। ਹਰਪਾਲ ਟਵਾਣਾ ਇੱਕ ਐਸੀ ਸ਼ਖਸੀਅਤ ਸੀ ਜੀ ਜਿਹੜੇ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਤੋਂ ਟ੍ਰੇਨਡ ਸੀਗੇ। ਹਾਂਜੀ, ਅਤੇ ਉਹਨਾਂ ਦੇ ਜਿਹੜੇ ਉਸਤਾਦ ਸੀਗੇ ਉਹ ਸੀਗੇ ਇਬਰਾਹਿਮ ਅਲ ਕਾਜ਼ੀ, ਜਿਹੜੇ ਕਿ ਰਾਇਲ ਅਕੈਡਮੀ ਆਫ ਲੰਡਨ ਤੋਂ ਪੜ੍ਹੇ ਹੋਏ ਸੀਗੇ। ਅਤੇ ਉਹਨਾਂ ਨੇ ਆ ਕੇ ਇੱਥੇ ਮਾਡਰਨ ਥੀਏਟਰ ਸ਼ੁਰੂ ਕੀਤਾ ਕਿ ਦਿੱਲੀ ਦੇ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ, ਜਾਣੀ ਕਿ ਮਾਡਰਨ ਥੀਏਟਰ ਦੀ ਜਿਹੜੀ ਆਗਾਜ਼ ਹੈ ਉਹ ਆਪਣਾ ਇਬਰਾਹਿਮ ਅਲ ਕਾਜ਼ੀ ਉਹਨਾਂ ਦੀ ਦੇਣ ਹੈ। ਅਤੇ ਮਾਡਰਨ ਆਰਟ ਕੀ ਹੈ, ਮਾਡਰਨ ਥੀਏਟਰ ਕੀ ਹੈ, ਜੇ ਥੋੜ੍ਹੀ ਯਾਦ ਹੋਵੇ ਤਾਂ ਮੈਂ ਤੁਹਾਨੂੰ ਦੱਸ ਸਕਦਾ। ਦੇਖੋ ਚਾਂਗੇ ਸਾਹਿਬ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਆ ਨਾ, ਇਹ ਬਿਯੋਂਡ ਸਾਡੀ ਥਿੰਕਿੰਗ ਆ। ਮਤਲਬ ਵੀ ਇੰਨੀ ਡੂੰਘਾਈ ਵਿੱਚ ਇੰਨੀਆਂ ਡੂੰਘੀਆਂ ਗੱਲਾਂ ਕਲਾ ਵਾਸਤੇ, ਕਲਾਕਾਰ ਕਿਸੇ ਮਹਾਨ ਹਸਤੀਆਂ ਨੇ ਇਸ ਇੰਡਸਟਰੀ ਨੂੰ ਚੰਦ ਲਾਏ, ਅੱਜ ਉਹਨਾਂ ਦੀਆਂ ਗੱਲਾਂ ਕਰ ਰਹੇ ਹਾਂ। ਹਾਂਜੀ, ਦੱਸੋ ਸਰੋਤਿਆਂ ਨੂੰ ਮਾੜਾ ਇਹਦੇ ਬਾਰੇ ਜਾਣਕਾਰੀ ਪਾਓ। ਮੈਨੂੰ ਆਪ ਨੇ ਪਤਾ ਨਹੀਂ ਇਹਦੇ ਬਾਰੇ ਮਤਲਬ ਕੀ ਹੈ ਜੀ। ਹਾਂਜੀ ਨਹੀਂ ਜੀ, ਤੁਸੀਂ ਹੋਠੀ ਸਾਹਿਬ ਬੜੇ ਸੁਲਝੇ ਹੋਏ ਇਨਸਾਨ ਹੋ ਤੁਸੀਂ। ਅਕਸਰ ਕਿੰਨੀਆਂ ਇੰਟਰਵਿਊਆਂ ਕਰਦੇ ਹੋ, ਬਹੁਤ ਹਾਈ ਲੈਵਲ ਤੁਹਾਡੀ ਥਿੰਕਿੰਗ ਹੈ। ਮੈਂ ਮਿਲਿਆ ਤੁਹਾਨੂੰ ਬਹੁਤ ਵਾਰੀ, ਸਭ ਤੁਹਾਡੀ ਸ਼ਖਸੀਅਤ ਬਾਰੇ ਜਾਣਦਾ ਬਹੁਤ ਚੰਗੀ ਤਰ੍ਹਾਂ। ਤੁਸੀਂ ਵੀ ਇੱਕ ਜ਼ਹੀਨ ਆਦਮੀ ਹੋ। ਸੋ ਮੇਰਾ ਕਹਿਣ ਦਾ ਮਤਲਬ ਮਾਡਰਨ ਥੀਏਟਰ ਤੋਂ, ਮਾਡਰਨ ਤੋਂ ਮੇਰਾ ਮਤਲਬ ਸੀਗਾ ਵੀ ਜਿਹੜਾ ਨਾਟਕ ਹੈ, ਨਾਟਕ ਦੇ ਵਿੱਚ ਤੁਹਾਡਾ ਕਾਸਟਿਊਮ ਕਿੱਦਾਂ ਦੀ ਹੋਵੇ, ਅਤੇ ਤੁਹਾਡਾ ਮਿਊਜ਼ਿਕ ਕਿੱਦਾਂ ਦਾ ਹੋਵੇ, ਅਤੇ ਤੁਹਾਡਾ ਜਿਹੜਾ ਸੈੱਟ ਹੈ ਜਿਹੜਾ ਬਹੁਤ ਇੰਪੋਰਟੈਂਟ ਹੁੰਦਾ ਹੈ, ਅਤੇ ਉਹ ਕਿਵੇਂ ਮਾਡਰਨ ਦੇ ਤੌਰ 'ਤੇ ਜਿਵੇਂ ਢੁਕਵਾਂ ਜਿਹੜਾ ਕਿ ਨਾਟਕ ਦੇ ਮੁਤਾਬਕ। ਸਭ ਤੋਂ ਵੱਡੀ ਦੇਣ ਉਹਨਾਂ ਦੀ ਇਹ ਸੀਗੀ ਵੀ ਜਿਹੜੇ ਕਲਾਕਾਰ ਨੇ ਵੀ ਉਹ ਨੈਚੁਰਲ ਕਿਵੇਂ ਹੋਣ। ਵੀ ਉਹ ਆਮ ਦੱਸਦੇ ਹੁੰਦੇ ਸੀ ਉਹਨੂੰ, ਅਸੀਂ ਕਹਿੰਦੇ ਹਾਂ ਸਾਡੀ ਲੈਂਗੁਏਜ ਹੈ ਪੋਰਟਰੇਟ ਦਾ ਕਰੈਕਟਰ। ਵੀ ਜੋ ਮੰਨ ਲਓ ਤੁਸੀਂ ਭਿਖਾਰੀ ਦਾ ਰੋਲ ਕਰਦੇ ਹੋ, ਭਿਖਾਰੀ ਦੇ ਰੋਲ ਵਿੱਚ ਤੁਸੀਂ ਕੱਪੜੇ ਉੱਦਾਂ ਦੇ ਪਾਉਣੇ ਆ, ਚੱਲਣਾ ਉੱਦਾਂ ਹੈ, ਦੇਖਣਾ ਉੱਦਾਂ ਹੈ, ਬੋਲਣਾ ਉੱਦਾਂ ਹੈ। ਜੇ ਤੁਸੀਂ ਹੁਣ ਕੋਈ ਰਾਇਲ ਬੰਦੇ ਦਾ ਰੋਲ ਕਰ ਰਹੇ ਹੋ ਤਾਂ ਤੁਹਾਡੀ ਲੁੱਕ ਰਾਇਲ ਹੋਣੀ ਚਾਹੀਦੀ ਹੈ, ਤੁਹਾਡੀ ਕਿੰਗ ਬਣਨਾ ਮਤਲਬ ਸਮਝ ਗਏ ਨਾ। ਸੋ ਜਿਹੜੀ ਉਹ ਅਸੀਂ ਉਸ ਗਰੁੱਪ ਦੇ ਵਿੱਚੋਂ
ਉੱਠ ਕੇ ਆਏ ਆ ਜਿਨ੍ਹਾਂ ਨੂੰ ਉਹ ਇਹਨਾਂ ਚੀਜ਼ਾਂ ਦੀ ਮੁਹਾਰਤ ਸੀ। ਤੇ ਕਰਮਾਂ ਵਾਲੇ ਜੀ, ਦੇਖੋ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਤੁਹਾਨੂੰ ਆਪਣੇ ਸਾਰੀ ਨੌਲੇਜ ਮਿਲੀ ਆ। ਹਾਂਜੀ, ਤੇ ਇਹ ਤਾਂ ਹੋ ਗਿਆ ਤੁਸੀਂ ਆਪਣੇ ਸ਼ੁਰੂਆਤ ਤੁਹਾਡੇ ਜਿਸ ਕਹਿੰਦੇ ਮਕਾਨ ਦੀਆਂ ਨੀਆਂ ਤਗੜੀਆਂ ਹੋਣ ਤੋਂ ਮਕਾਨ ਕਦੇ ਡਿੱਗਦਾ ਨਹੀਂ। ਹੁਣ ਤੁਹਾਡੀ ਜਿਹੜੇ ਤੁਸੀਂ ਪ੍ਰੋਗਰਾਮ ਕੀਤੇ ਆ, ਹਾਂਜੀ, ਇੱਥੇ ਪਹਿਲਾਂ ਤੁਸੀਂ ਧੀਆਂ ਮਾਂ ਜਾਣੀਆਂ ਨਾਟਕ ਵੀ ਖੇਡਿਆ, ਉਹ 'ਤੇ ਤੁਸੀਂ ਫਿਲਮ ਵੀ ਬਣਾਈ ਆ। ਹਾਂਜੀ, ਫਿਰ ਹੁਣ ਤੁਸੀਂ ਆ ਜਿਹੜਾ ਹੁਣ ਕਰ ਰਹੇ ਆ ਆਪਣੇ ਵੀ ਕਿਸਾਨ ਖੁਦਕੁਸ਼ੀ ਦੇ ਮੋੜ ਦੇ ਉੱਤੇ, ਇਹਦੇ ਬਾਰੇ ਵੀ ਬਾਅਦ 'ਚ ਗੱਲਬਾਤ ਕਰਦੇ ਹਾਂ। ਅਤੇ ਮੈਨੂੰ ਇਹ ਦੱਸੋ ਵੀ ਇੰਡੀਆ ਵਿੱਚ ਕਿਹੜੀ ਕਿਹੜੀ ਫਿਲਮ ਦੇ ਵਿੱਚ ਤੁਸੀਂ ਆਪ ਐਕਟਿੰਗ ਕੀਤੀ ਤਾਂ ਆਪਣੇ ਅਸਿਸਟੈਂਟ ਡਾਇਰੈਕਟਰ ਰਹੇ ਆ ਜਾਂ ਡਾਇਰੈਕਟਰ ਰਹੇ ਆ, ਤੁਹਾਨੂੰ ਉਹਦੇ ਵਿੱਚ ਜਾਣਕਾਰੀ ਦਿਓ। ਮੈਂ ਦਰਅਸਲ ਜੀ ਸ਼ੁਰੂਆਤ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਸ਼੍ਰੀ ਹਰਪਾਲ ਟੋਨਾ ਸਾਹਿਬ ਕੋਲੋਂ ਹੋਈ ਸੀਗੀ। ਹਾਂਜੀ, ਔਰ ਮੈਂ ਬੜੇ ਫਖਰ ਨਾਲ ਔਰ ਬੜੀ ਮਾਣ ਮਹਿਸੂਸ ਕਰਦਾ ਇਸ ਗੱਲ ਦਾ, ਕਿਉਂਕਿ ਉਹਨਾਂ ਦੇ ਕੋਲ ਉਹਨਾਂ ਦੇ ਸ਼ਾਗਿਰਦ ਆਪਣੇ ਰਾਜ ਬੱਬਰ ਸਾਹਿਬ, ਓਮਪੁਰੀ ਐਂਡ ਗੁਰਦਾਸ ਮਾਨ, ਗਿਰਜਾ ਸ਼ੰਕਰ, ਨਿਰਮਲ ਰਿਸ਼ੀ, ਸਰਦਾਰ ਸੋਹੀ, ਅੱਜ ਕੱਲ੍ਹ ਦੇਖੋ ਸਾਡਾ ਮਿੱਤਰ ਹਾਂ, ਸਾਡੇ ਕਿਵੇਂ ਛਾਏ ਹੋਏ ਨੇ ਅੱਜ ਕੱਲ੍ਹ ਉਹ। ਹਾਂਜੀ ਹਾਂਜੀ, ਅਤੇ ਉਹ ਫਿਰ ਮਤਲਬ ਮੈਂ ਉਹਨਾਂ ਦੇ ਨਾਲ ਮੇਰਾ ਐਸੋਸੀਏਸ਼ਨ ਰਹੀ ਹੈ। ਮੈਂ ਬੇਸ਼ੱਕ ਥੋੜ੍ਹਾ ਜਿਹਾ ਉਮਰ 'ਚ ਘੱਟ ਸੀ ਉਹਨਾਂ ਤੋਂ, ਪਰ ਮੈਂ ਉਹਨਾਂ ਨੂੰ ਐਕਟਿੰਗ ਕਰਦੇ ਹੋਏ ਉਹਨਾਂ ਨੂੰ ਗੁਰੂ ਜੀ ਕਿਵੇਂ ਸਿਖਾਉਂਦੇ ਸੀ ਬੈਠ ਕੇ ਦੇਖਦਾ ਹੁੰਦਾ ਸੀਗਾ। ਅਤੇ ਮੇਰੀ ਨਾਟਕ ਜਿਹੜੇ ਕਿ ਕਮਰਸ਼ੀਅਲ ਨਾਟਕ ਜਿਹਨੂੰ ਕਹੀਏ, ਜਿਹੜੇ ਪ੍ਰੋਪਰ ਟੈਕਨੀਕ ਨਾਲ ਜਿਹੜੇ ਮੇਰੇ ਨਾਟਕ ਸੀਗੇ, ਉਹ ਤਾਂ ਸ਼੍ਰੀ ਹਰਪਾਲ ਟੋਨਾ ਸਾਹਿਬ ਕੋਲੋਂ ਸ਼ੁਰੂ ਹੋਏ ਸੀਗੇ। ਅਤੇ ਮੇਰੀ ਪਹਿਲੀ ਫਿਲਮ ਹੈ ਜੀ ਲੌਂਗ ਦਾ ਲਸ਼ਕਾਰਾ। ਲੌਂਗ ਦਾ ਲਸ਼ਕਾਰਾ ਹਾਂਜੀ 1981 ਦੇ ਵਿੱਚ ਉਹਦੇ 'ਚ ਮੈਂ ਪੋਸਟਮੈਨ ਦਾ ਰੋਲ ਕੀਤਾ ਸੀਗਾ ਜੀ। ਪੋਸਟਮੈਨ ਦਾ ਚਿੱਠੀ ਲੈ ਕੇ ਆਏ ਸੀ। ਹਾਂਜੀ ਹਾਂਜੀ, ਅਤੇ ਉਮਰ ਤੁਹਾਡੀ ਸਿਹਤ ਵੀ ਉਹਦੇ ਬੜੇ ਪਤਲੇ ਸੀ ਤੁਸੀਂ ਉਸ ਟਾਈਮ। ਹਾਂਜੀ ਹਾਂਜੀ, ਮੈਂ ਸਾਰਾ 20 ਸਾਲ ਦਾ ਸੀ ਸ਼ਾਇਦ ਉਹ। ਅੱਛਾ ਜੀ, ਅਤੇ ਉਹ ਮੇਰੀ ਸ਼ੁਰੂਆਤ ਹੈ ਜੀ। ਚਿੱਠੀ ਲੈ ਕੇ ਆਇਆ, ਬੋਲਾ ਪਾ ਗਿਆ। ਹਾਂਜੀ ਹਾਂਜੀ, ਉਹ ਆਇਆ। ਬਸ ਉਸ ਤੋਂ ਬਾਅਦ ਫਿਰ ਮੈਂ ਜ਼ਿਆਦਾਤਰ ਵੈਸੇ ਮੈਂ ਥੀਏਟਰ ਹੀ ਕੀਤਾ, ਨਾਟਕ ਮੈਂ ਬਹੁਤ ਜ਼ਿਆਦਾ ਕੀਤੇ ਨੇ ਆਲ ਓਵਰ। ਆਪਣੇ ਕਈ ਮਸ਼ਹੂਰ ਦਾ ਨਾਟਕ ਤੁਸੀਂ ਇੰਡੀਆ ਪਹਿਲਾਂ ਕੀਤੇ ਆ, ਅਮਰੀਕਾ ਤੋਂ ਪਹਿਲਾਂ ਇੰਡੀਆ ਕੀਤੇ, ਉਹਦੇ ਨਾਂ ਦੱਸੋ ਸਾਨੂੰ, ਸੋਚਣ ਪਤਾ ਲੱਗੇ। ਉਹਦੇ ਵਿੱਚ ਇੱਕ ਤਾਂ ਲੌਂਗ ਦਾ ਲਸ਼ਕਾਰਾ ਵੀ ਸਾਡਾ ਨਾਟਕ ਹੀ ਹੁੰਦਾ ਸੀਗਾ ਜੀ। ਅੱਛਾ ਜੀ। ਫਿਰ ਇੱਕ ਦੀਵਾ ਬਲੇ ਸਾਰੀ ਰਾਤ, ਉਹਦੀ ਵੀ ਬਾਅਦ ਦੇ ਵਿੱਚ ਫਿਲਮ ਬਣੀ ਸੀਗੀ। ਅੱਛਾ ਜੀ, ਉਹ ਸੀਗਾ ਸਾਡਾ। ਫਿਰ ਇੱਕ ਸੀ ਸਾਡਾ ਕੌਡੀਆਂ ਵਾਲਾ ਸੱਪ। ਕੌਡੀਆਂ ਵਾਲਾ ਸੱਪ, ਹਾਂਜੀ ਹਾਂਜੀ। ਅਤੇ ਫਿਰ ਇੱਕ ਅਸੀਂ ਨਾਟਕ ਖੇਡਿਆ ਸੀਗਾ ਬੋਦੀ ਵਾਲਾ ਤਾਰਾ। ਬੋਦੀ ਵਾਲਾ ਤਾਰਾ, ਹਾਂਜੀ ਹਾਂਜੀ ਹਾਂਜੀ, ਯਾਦ ਹੈ। ਤਾਰੇ ਬੜੇ ਮਸ਼ਹੂਰ ਹੋਏ ਸੀ ਜਦੋਂ ਆਪਣੇ ਬੋਦੀ ਵਾਲਾ ਤਾਰਾ ਆ ਗਿਆ, ਆ ਹੋ ਜਾਣਾ। ਹਾਂਜੀ ਹਾਂਜੀ ਹਾਂਜੀ, ਉਹ ਇੱਕ ਮਿੱਥ ਸੀ ਜਿਹੜੀ, ਉਹ ਮਿੱਥ ਦੇ ਉੱਤੇ ਸੀਗਾ। ਅਤੇ ਬੜਾ ਇੱਦਾਂ ਹੀ ਸਿਲਸਿਲਾ ਚੱਲਦਾ ਰਿਹਾ ਜੀ। ਫਿਰ ਜਿੰਨੀਆਂ ਵੀ ਅਣਖ ਜੱਟਾਂ ਦੀ, ਬਦਲਾ ਜੱਟੀ ਦਾ, ਹੈ ਨਾ, ਜੱਟ ਨੇ ਡਾਂਗ ਵਾਹ ਦੇਣੀ, ਇਹ ਸਾਰੇ ਜਿੰਨੀਆਂ ਉਹ ਦੌਰ ਦੀਆਂ ਫਿਲਮਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਵੀ ਮੈਂ ਕੰਮ ਕੀਤਾ। ਫਿਰ ਆਪਣਾ ਦਿੱਲੀ ਦੂਰਦਰਸ਼ਨ ਦੇ ਉੱਤੇ ਕੁਝ ਟੈਲੀ ਫਿਲਮਸ, ਹਾਂਜੀ ਹਾਂਜੀ, ਉਹ ਵੀ ਕੀਤੀਆਂ। ਅਤੇ ਫਿਰ ਇਸੇ ਤਰ੍ਹਾਂ ਹੀ ਚੱਲਦਾ ਦੌਰ ਇੱਕ ਐਸਾ ਆਇਆ ਕਿ ਮੈਂ ਇੱਥੇ ਅਮਰੀਕਾ ਦੇ ਵਿੱਚ ਆ ਗਿਆ। ਅਤੇ ਇੱਥੇ ਤਾਂ ਹੁਣ ਤੁਹਾਨੂੰ ਇਹ ਪਤਾ ਹੀ ਅਮਰੀਕਾ ਵਿੱਚ ਤਾਂ opportunity ਇੰਨੀ ਆ ਵੀ ਕੋਈ ਇਨਸਾਨ ਚਾਹਵੇ ਕੁਝ ਵੀ ਬਣਾ ਸਕਦਾ। ਬਿਲਕੁਲ ਬਣਾ ਸਕਦਾ ਜੀ। ਪਰ ਇੱਥੇ ਬੜਾ ਮੈਂ ਪਿਛਲੇ 15 ਸਾਲ ਤੋਂ ਥੀਏਟਰ ਕਰ ਰਿਹਾ ਔਰ ਬੜੇ ਤੁਹਾਡੀ ਬੜੀ ਦੇਣ ਹੈ ਜੀ। ਟਾਂਗੀ ਸਾਹਿਬ, ਤੁਸੀਂ ਅਮਰੀਕਾ 'ਚ ਆਣ ਕੇ ਇਹ ਕੰਮ ਸ਼ੁਰੂ ਕੀਤਾ, ਇਹ ਟੀਮ ਤਿਆਰ ਕੀਤੀ, ਇਹ ਤੁਹਾਨੂੰ ਬੜਾ ਔਖਾ ਕੰਮ ਆ, ਕਿਸ ਤਰ੍ਹਾਂ ਸ਼ੁਰੂ ਕੀਤਾ ਹੈ? ਦੇਖੋ ਜੀ, ਮੁਸ਼ਕਲਾਂ ਤਾਂ ਹਰ ਕੰਮ ਦੇ ਵਿੱਚ ਹੀ ਹੁੰਦੀਆਂ ਨੇ, ਪਰ ਜੇ ਤੁਹਾਡਾ ਗੋਲ ਹੋਵੇ, ਤੁਹਾਡੇ ਇਰਾਦੇ ਸਹੀ ਹੋਣ, ਤਾਂ ਤੁਹਾਨੂੰ ਮੰਜ਼ਿਲ ਮਿਲ ਹੀ ਜਾਂਦੀ ਹੈ। ਇਹ ਤਾਂ ਹੈ ਜੀ। ਜਦੋਂ ਮੈਂ ਅਮਰੀਕਾ 'ਚ ਆਇਆ ਜੀ, ਅਤੇ ਸਾਲ ਖੰਡ ਤਾਂ ਮੇਰਾ ਇੱਦਾਂ ਹੀ ਲੰਘ ਗਿਆ ਕੰਮਕਾਰ ਦੀ ਤਲਾਸ਼ ਦੇ ਵਿੱਚ। ਅਤੇ ਫਿਰ ਇੱਕਦਮ ਹੀ ਬਲਬਲੇ ਜਿਹੜੇ ਐਕਟਿੰਗ ਦੇ ਸੀਗੇ, ਅਤੇ ਉਹ ਫਿਰ ਜਾਗ ਪਏ ਜਦੋਂ ਥੋੜ੍ਹਾ ਜਿਹਾ ਸੌਖਾ ਸਾਹ ਆਇਆ ਅਮਰੀਕਾ 'ਚ। ਫਿਰ ਜੀ ਮੈਂ ਇਸ ਗੱਲ ਦੀ ਤਲਾਸ਼ ਨਿਕਲ ਗਿਆ ਬਈ ਮੈਂ ਤਾਂ ਇੱਕ ਨਾਟਕਕਾਰ ਹਾਂ, ਨਾਟਕ ਕਰਦਾ ਹੁੰਦਾ ਸੀ ਇੰਡੀਆ ਦੇ ਵਿੱਚ, ਵੀ ਇੱਥੇ ਵੀ ਮੈਂ ਟੀਮ ਤਿਆਰ ਕਰਾਂ। ਫਿਰ ਜੀ ਹੌਲੀ ਹੌਲੀ ਜਦੋਂ ਕਹਿੰਦੇ ਹੁੰਦੇ ਜਦੋਂ ਕਿਸੇ ਚੀਜ਼ ਨੂੰ ਤੁਸੀਂ ਲੱਭਣਾ ਲੱਗ ਜਾਂਦੇ ਹੋ ਤਾਂ ਤੁਸੀਂ ਪਾ ਵੀ ਲੈਂਦੇ ਹੋ। ਅਤੇ ਅਸੀਂ ਇੱਕ ਟੀਮ ਤਿਆਰ ਕੀਤੀ ਇੱਥੇ ਅਮਰੀਕਾ ਦੇ ਵਿੱਚ। ਬੜੇ ਮੁਸ਼ਕਿਲ ਦਾ ਕੰਮ ਹੈ ਟੀਮ ਲੱਭਣੀ, ਇਕੱਠੀ ਕਰਨੀ, ਤੁਸੀਂ ਬੜੀ ਮਿਹਨਤ ਕੀਤੀ ਹੈ ਅਤੇ ਸਾਰੇ ਕਲਾਕਾਰ ਤੁਹਾਡੇ ਕੋਲ ਆਪਣੇ ਟੌਪ ਦੇ ਆ। ਹਾਂਜੀ, ਉਹ ਫਿਰ ਹੁਣ ਹੌਲੀ ਹੌਲੀ ਉਹਨਾਂ ਨੂੰ ਰਿਆਜ਼ ਹੋਇਆ ਜਾਂ ਰਿਆਜ਼ ਕਰਵਾਇਆ, ਇਹਨਾਂ ਉਹ ਖੁਦ ਮਿਹਨਤੀ ਬਹੁਤ ਨੇ। ਇੱਥੇ ਅਮਰੀਕਾ ਦੇ ਵਿੱਚ ਕੀ ਆਲ ਓਵਰ ਵਰਲਡ ਦੇ ਵਿੱਚ ਸਾਰੇ ਕੰਟਰੀਆਂ ਦੇ ਵਿੱਚ ਕਲਾਕਾਰ ਨੇ। ਅਗਰ ਉਹਨਾਂ ਕੋਲ ਟਾਈਮ ਹੋਵੇ, ਅਗਰ ਉਹਨਾਂ ਨੂੰ ਤਰਾਸ਼ਿਆ ਜਾਵੇ, ਤਾਂ ਉਹਨਾਂ ਦੇ ਮੁਤਾਬਕ ਕੰਮ ਕੀਤਾ ਜਾਵੇ। ਅਤੇ ਮੇਰਾ ਖਿਆਲ ਹੈ ਵੀ ਚਲੋ ਟਾਈਮ ਜ਼ਰੂਰ ਲੱਗਦਾ, ਪਰ ਕਲਾਕਾਰ ਹਰ ਵਰਲਡ ਦੇ ਵਿੱਚ ਨੇ, ਹਰ ਕੰਟਰੀ ਦੇ ਵਿੱਚ ਕਲਾਕਾਰ ਹੈਗੇ ਨੇ। ਅਸੀਂ ਫਿਰ ਹੋਠੀ ਸਾਹਿਬ ਇੱਕ ਛੋਟਾ ਜਿਹਾ ਨਾਟਕ ਤਿਆਰ ਕਰ ਲਿਆ, ਅਤੇ ਇੱਥੇ ਜਦੋਂ ਕਿਤੇ ਕਲਚਰ ਪ੍ਰੋਗਰਾਮ ਹੋਇਆ ਕਰੇ ਅਤੇ ਅਸੀਂ ਜਾਇਆ ਕਰੀਏ, ਅਤੇ ਉਹਨਾਂ ਪ੍ਰਬੰਧਕਾਂ ਨੂੰ ਕਿਹਾ ਕਰੀਏ ਵੀ ਭਾਜੀ ਸਾਡੇ ਕੋਲ ਇੱਕ ਨਾਟਕ ਹੈ। ਪਹਿਲਾਂ ਤਾਂ ਲੋਕੀ ਮਜ਼ਾਕ ਕਰਦੇ, ਮਜ਼ਾਕ ਹੀ ਹੂਰੇ ਮਾਰ ਕੇ ਥੱਲੇ ਲਾ ਦਿੰਦੇ ਸੀ, ਕਹਿੰਦੇ ਚੱਲ
ਨਾਟਕ ਤੈਨੂੰ ਕੀ ਹੁੰਦਾ, ਨਾਟਕ ਦਾ ਗੁਰਸ਼ਰਨ ਸਿੰਘ ਭਾਜੀ ਕਰਦੇ ਹੁੰਦੇ ਸੀ। ਅੱਛਾ। ਤੇ ਅਸੀਂ ਕਿਹਾ ਵੀ ਗੱਲ ਬਿਲਕੁਲ ਸਹੀ ਹੈ, ਗੁਰਸ਼ਰਨ ਭਾਜੀ ਦਾ ਕੌਣ ਮੁਕਾਬਲਾ ਕਰ ਲੂਗਾ। ਹਾਂਜੀ। ਪਰ ਅਸੀਂ ਕਿਹਾ ਸਾਨੂੰ ਕੋਈ ਮਾੜਾ ਮੋਟਾ ਮੌਕਾ ਤਾਂ ਦਿਓ। ਹਾਂਜੀ। ਹਾਂ, ਤੇ ਫਿਰ ਅਸੀਂ ਜਿੱਥੇ ਵੀ ਨਾਟਕ ਕੀਤਾ ਜੀ, ਫਿਰ ਉੱਥੇ ਸਾਡੀ ਮਤਲਬ ਵਾਹਵਾ ਹੋਈ, ਫਿਰ ਅੱਗੇ ਰਿਕਮੈਂਡੇਸ਼ਨ ਹੋਣੀ ਸ਼ੁਰੂ ਹੋ ਗਈ। ਹਾਂਜੀ। ਤੇ ਹੌਲੀ ਹੌਲੀ ਜਾਣੀ ਕਿ ਸਾਡੀ ਗੱਡੀ ਲੀਹ ਤੇ ਆ ਗਈ ਤੇ ਅਸੀਂ ਇੱਕ ਮਤਲਬ ਸਫਲ ਨਾਟਕਕਾਰ ਸਾਨੂੰ ਮਤਲਬ ਪ੍ਰਮਾਣਿਤ ਕਰ ਲਿਆ ਅਮਰੀਕਾ ਦੀ ਧਰਤੀ ਨੇ ਤੇ ਕੈਨੇਡਾ ਦੀ ਧਰਤੀ ਨੇ ਵੀ। ਹਾਂਜੀ ਹਾਂਜੀ। ਦੇਖੋ ਇਹ ਪਹਿਲਾ ਸਟੈਪ ਹੀ ਹਾਰਡ ਆ, ਜਦੋਂ ਤੁਹਾਡਾ ਨਾਂ ਜਦੋਂ ਵੀ ਹਾਂ ਵੀ ਫਲਾਣਾ ਟਾਂਗੜੀ ਸਾਹਿਬ ਨਾਟਕ ਕਰ ਰਹੇ ਆ, ਲੋਕੀ ਫਿਰ ਆਪਣੇ ਆਪ ਫੋਲੋ ਕਰਨ ਲੱਗ ਪੈਂਦੇ ਆ। ਪਹਿਲਾ ਕੰਮ ਔਖਾ ਆ। ਹਾਂਜੀ ਹਾਂ, ਇਹ ਤਾਂ ਹਰ ਜਗ੍ਹਾ ਹੀ ਹੁੰਦਾ ਜੀ, ਜਿਹੜਾ ਵੀ ਤੁਸੀਂ ਕਰਨਾ ਹੁੰਦਾ। ਤੁਸੀਂ ਆਪਣੇ ਪਹਿਲਾ ਨਾਟਕ ਇੱਥੇ ਕਿਹੜਾ ਖੇਡਿਆ ਜੀ ਆਪਣੇ ਅਮਰੀਕਾ ਵਿੱਚ? ਦੇਖੋ ਨਾਟਕ ਤਾਂ ਅਸੀਂ ਕਾਫੀ ਸਾਰੇ ਖੇਡੇ ਨੇ, ਤਕਰੀਬਨ 15 ਸਾਲ ਹੋ ਗਏ ਨਾਟਕ ਖੇਡਦਿਆਂ ਨੂੰ। ਪਰ ਸਾਡੇ 2 ਨਾਟਕ, ਹਾਂਜੀ, ਇੱਕ ਧੀਆਂ ਮਰ ਜਾਣੀਆਂ, ਹਾਂਜੀ, ਉਹ ਤਾਂ ਬਹੁਤ ਹੀ ਮਕਬੂਲ ਹੋਇਆ ਤੇ ਉਹਦੇ ਤੇ ਬਾਅਦ ਦੇ ਵਿੱਚ ਫਿਲਮ ਵੀ ਬਣਾਈ ਆ, ਉਹਦੇ ਤੇ ਫਿਲਮ ਵੀ ਬਣਾਈ ਹੈ, ਉਹਨੂੰ ਬੜੇ ਅਵਾਰਡ ਮਿਲੇ ਆ ਜੀ। ਹਾਂਜੀ ਹਾਂ, ਉਹ ਫਿਲਮ ਨੂੰ ਜੀ ਮੇਰੇ ਖਿਆਲ 11 ਇੰਟਰਨੈਸ਼ਨਲ ਅਵਾਰਡ ਮਿਲੇ ਆ। ਤੇ ਉਹ ਆਪਣੇ ਜਿਵੇਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਫੈਸਟੀਵਲਸ ਹੁੰਦੇ ਨੇ, ਕੈਨੇਡਾ ਗਈ, ਮਿਆਮੀ ਗਈ, ਫਿਰ ਇੱਕ ਜੈਪੁਰ ਇੰਡੀਆ ਦੇ ਵਿੱਚ ਹੋਇਆ ਸੀਗਾ ਸ਼ੋਅ, ਫੈਸਟੀਵਲ ਹੋਇਆ ਸੀ, ਉੱਥੇ ਵੀ ਅਵਾਰਡ ਮਿਲਿਆ। ਉੱਥੇ ਅਵਾਰਡ ਮਿਲਿਆ। ਇੱਕ ਬਹੁਤ ਹੀ ਵੱਡਾ ਅਵਾਰਡ ਸਾਨੂੰ ਇੱਥੇ ਮਿਲਿਆ, ਇੱਕ ਫੌਗ ਫੈਸਟੀਵਲ ਹੁੰਦਾ ਹੈ ਬਹੁਤ ਵੱਡਾ ਇੰਟਰਨੈਸ਼ਨਲ ਲੈਵਲ ਦਾ। ਹਾਂਜੀ ਹਾਂਜੀ। ਉੱਥੇ ਤਕਰੀਬਨ 200-250 ਫਿਲਮਾਂ ਆਉਂਦੀਆਂ ਨੇ ਹਰ ਲੈਂਗੁਏਜ ਦੀਆਂ। ਹਾਂਜੀ। ਉੱਥੇ ਸਾਡੀ ਫਿਲਮ ਨੂੰ ਬੈਸਟ ਲੈਂਗੁਏਜ ਅਵਾਰਡ ਸਾਨੂੰ ਮਿਲਿਆ ਗਿਆ ਤੇ ਬੜਾ ਸਲਾਹਿਆ ਗਿਆ ਇਸ ਗੱਲ ਨੂੰ। ਹਾਂਜੀ। ਐਕਚੁਅਲੀ ਇਹ ਸਾਡਾ ਹੁੱਡੀ ਸਾਹਿਬ ਨਾਟਕ ਸੀ ਪਹਿਲਾਂ ਆਪਣੇ, ਤੁਸੀਂ ਸਾਰੇ ਜਾਣਦੇ ਹੋ ਦੋਸਤੋ, ਆਪਣੇ ਮਰਹੂਮ ਸਰਦਾਰ ਅਜਮੇਰ ਸਿੰਘ ਔਲਖ ਜਿਹੜੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਦਾ ਇੱਕ ਨਾਟਕ ਹੁੰਦਾ ਸੀ ਨਿਉ ਜੜ। ਉਹ ਨਿਉ ਜੜ ਨੂੰ ਅਸੀਂ ਉਹਨੂੰ ਕਨਵਰਟ ਕਰਕੇ ਧੀਆਂ ਮਰ ਜਾਣੀਆਂ ਦੇ ਵਿੱਚ ਉਹ ਨਾਟਕ ਖੇਡਿਆ। ਉਹ ਬੇਸਡ ਹੋਇਆ, ਫਿਰ ਉਹਦੇ 'ਤੇ ਅਸੀਂ ਫਿਲਮ ਬਣਾਈ ਤੇ ਅਸੀਂ ਉਹ ਕਾਫੀ ਕਾਮਯਾਬ ਰਹੇ, ਕਿਉਂਕਿ ਨਾਟਕ ਜਦੋਂ ਕਾਮਯਾਬ ਹੋਇਆ ਫਿਰ ਸਾਡੇ ਮੇਰੇ ਨਾਲ ਹੀ ਮੇਰੇ ਦੋਸਤ ਹੁੰਦੇ ਸੀਗੇ, ਉਹ ਮਿਸਟਰ ਰੇ ਵਾਲੀਆ, ਹਾਂ, ਉਹ ਵੀ ਵਿਚਾਰੇ ਉਹ ਵੀ ਪੂਰੇ ਹੋ ਗਏ ਆ। ਸੋ ਕਹਿਣ ਦਾ ਮਤਲਬ ਵੀ ਉਹ ਕਹਿੰਦੇ ਵੀ ਨਹੀਂ ਯਾਰ ਇਹ ਨਾਟਕ ਚੰਗਾ ਹੈ, ਇਹ ਆਪਣੀ ਧੀਆਂ ਦੀ ਗੱਲ ਕਰਦਾ ਹੈ। ਉਹਦੇ ਵਿੱਚ ਸਾਡਾ ਜਿਹੜੀ ਮੇਨ ਗੱਲ ਇਹ ਸੀਗੀ ਬਈ ਧੀਆਂ ਨੂੰ ਬਚਾਓ। ਹਾਂਜੀ। ਉਹਦੇ 'ਚ ਸਾਡਾ ਇੱਕ ਸਲੋਗਨ ਹੁੰਦਾ ਸੀ ਬੜਾ ਜ਼ਬਰਦਸਤ ਵੀ ਧੀਆਂ ਨਿਆਰੀਆਂ ਹੁੰਦੀਆਂ, ਪਿਆਰੀਆਂ ਹੁੰਦੀਆਂ, ਉਹ ਐਂ ਦੱਸੋ ਲੋਕੋ ਫਿਰ ਕੁੱਖ 'ਚ ਹੀ ਕਿਉਂ ਮਾਰੀਆਂ ਹੁੰਦੀਆਂ। ਇਹ ਮਸਲਾ ਬਹੁਤ ਡੂੰਘਾ ਜੀ ਆਪਣੇ ਇੰਡੀਆ ਵਿੱਚ, ਤੁਹਾਨੂੰ ਪਤਾ ਵੀ ਹੁਣ ਤਾਂ ਗੈਰ ਕਾਨੂੰਨੀ ਕੰਮ ਹੈ, ਪਰ ਫਿਰ ਵੀ ਲੋਕੀ ਹਟਦੇ ਨਹੀਂ। ਹਾਂਜੀ, ਚਲੋ ਅਸੀਂ ਉਹਦੇ 'ਚ ਬਗੈਰ ਤੌਰ 'ਤੇ ਸਹੁੰ ਖਵਾਉਂਦੇ ਸੀ ਦੋਸਤਾਂ ਨੂੰ, ਆਪਣੇ ਆਡੀਅנס ਨੂੰ, ਵੀ ਭਾਈ ਸਹੁੰ ਖਾਓ ਵੀ ਅੱਜ ਤੋਂ ਬਾਅਦ ਨਾ ਕੁੜੀਆਂ ਮਾਰਾਂਗੇ ਨਾ ਮਾਰਨ ਦੇਵਾਂਗੇ, ਤੇ ਹੱਥ ਖੜੇ ਕਰਕੇ ਸਹੁੰ ਖਾਓ। ਤੇ ਉਹਦੇ ਨਾਲ ਕਾਫੀ ਜਜ਼ਬਾਤੀ ਮਾਹੌਲ ਬਣ ਜਾਂਦਾ ਸੀ ਤੇ ਕਈ ਲੋਕਾਂ 'ਤੇ ਇਸ ਗੱਲ ਦਾ ਅਸਰ ਵੀ ਹੋਇਆ, ਕਿਉਂਕਿ ਉਹਦੇ 'ਚ ਕਹਾਣੀ ਬੜੀ ਕਮਾਲ ਦੀ ਸੀ ਉਹਦੇ 'ਚ। ਹਾਂਜੀ ਹਾਂਜੀ। ਮੇਰਾ ਇਹ ਧੀਆਂ ਮਰਨ ਬਾਰੇ ਮੇਰਾ ਇੱਕ ਵਿਚਾਰ ਆ, ਹੋ ਸਕਦਾ ਤੁਸੀਂ ਸਹਿਮਤ ਹੋ, ਕਿ ਹਰ ਇੱਕ ਮਾਂ ਕਹਿੰਦੀ ਮੇਰੇ ਪੁੱਤ ਹੋਵੇ ਜੀ। ਜਦੋਂ ਮਾਂ, ਜਦ ਤੱਕ ਮਾਂ ਨਹੀਂ ਸੋਚਦੀ ਵੀ ਪੁੱਤ ਤੇ ਧੀ 'ਚ ਕੀ ਫਰਕ ਆ, ਮੇਰਾ ਖਿਆਲ ਇਹ ਮਸਲਾ ਉਦੋਂ ਤੱਕ ਖਤਮ ਨਹੀਂ ਹੋਣਾ। ਜਦ ਮਾਂ ਕਵੇ ਮੈਨੂੰ ਧੀ ਪੁੱਤ 'ਚ ਕੋਈ ਫਰਕ ਨਹੀਂ, ਮਾਂ ਕਹਿੰਦੀ ਮੇਰਾ ਰੱਬਾ ਮੈਨੂੰ ਪੁੱਤ ਦੇਈਂ, ਰੱਬਾ ਮੈਨੂੰ ਪੁੱਤ ਦੇਈਂ, ਤਾਂ ਜੇ ਇਹਦੀ ਬਜਾਏ ਉਹ ਕਹਿਣ ਮੈਨੂੰ ਆਪਣੀ ਤੰਦਰੁਸਤ ਔਲਾਦ ਦੇਈਂ, ਹੋ ਸਕਦਾ ਆਪਣਾ ਇਹ ਮੈਸੇਜ ਵੀ ਕਿਤੇ ਇਹ ਦਰਅਸਲ ਹੁੱਡੀ ਸਾਹਿਬ ਬਹੁਤ ਸੋਚ ਦੀ ਗੱਲ ਹੈ। ਇਹ ਮਸਲਾ ਦਰਅਸਲ ਘਰੇਲੂ ਨਹੀਂ ਰਹਿ ਜਾਂਦਾ, ਇਹ ਸਮਾਜਿਕ ਮਸਲਾ ਬਣ ਜਾਂਦਾ। ਗੱਲ ਇਸ ਤਰ੍ਹਾਂ ਹੈ ਵੀ ਸਮਾਜ ਦੀਆਂ ਜਿਹੜੀਆਂ ਕੁਰੀਤੀਆਂ ਦੇ ਵਿੱਚੋਂ ਆ ਜਾਂਦੀਆਂ, ਕਿਉਂਕਿ ਕਈ ਤਰ੍ਹਾਂ ਦੇ ਲੋਕ ਹੁੰਦੇ ਨੇ। ਹਾਂਜੀ। ਕਈ ਬੰਦੇ 2-3 ਕੁੜੀਆਂ ਹੋਣੀਆਂ ਵਿਚਾਰ ਖੁਸ਼ ਰਹਿੰਦੇ ਨੇ, ਉਹ ਕਹਿੰਦੇ ਚਾਤੀ ਆਬਾਦ ਰਹਿ। ਕਈ ਉਹ ਬੰਦੇ ਕਹਿੰਦੇ ਨਹੀਂ ਯਾਰ ਮੁੰਡਾ ਬਹੁਤ ਜ਼ਰੂਰੀ ਹੋਣਾ ਚਾਹੀਦਾ, ਇੰਨੀ ਮੇਰੇ ਕੋਲ ਪ੍ਰਾਪਰਟੀ ਹੈ। ਸੋ ਇਹ ਬੜਾ ਮਤਲਬ ਅਨਸੋਲਵ ਜਿਹਾ ਮਸਲਾ ਹੈ, ਜਿਹੜਾ ਕਿ ਮੈਨੂੰ ਤਾਂ ਹਜੇ ਤੱਕ ਸਮਝ ਨਹੀਂ ਆਇਆ। ਮੈਂ ਕਾਫੀ ਦੇਰ ਤੋਂ ਲੋਕਾਂ 'ਚ ਵਿਚਰ ਰਿਹਾ। ਹਾਂਜੀ। ਤੇ ਇਹ ਤਾਂ ਹੁਣ ਆਪਣੇ ਤੇ ਹੀ ਹੈ ਵੀ ਜੇ ਆਪਾਂ ਇਹਨੂੰ ਕਿਵੇਂ ਸੋਲਵ ਕਰਦੇ ਹਾਂ ਜਾਂ ਕਿਵੇਂ ਆਪਾਂ ਆਪਣੇ ਜਿੰਨਾ ਐਜੂਕੇਟ ਕਰੋਗੇ ਨਾਟਕ ਰਾਹੀਂ, ਫਿਲਮ ਰਾਹੀਂ, ਹੋ ਸਕਦਾ ਮਤਲਬ ਵੀ ਕੁਝ % ਘੱਟ ਹੋਵੇ, ਉਹਦਾ ਪਰਮਾਤਮਾ ਮਤਲਬ ਵੀ ਸੋਚਦਾ। ਬਿਲਕੁਲ, ਸਾਡਾ ਇਹ ਗॉड ਗਿਵਨ ਗਿਫਟ ਆ ਤੁਹਾਨੂੰ ਦਿੱਤਾ ਪਰਮਾਤਮਾ ਨੇ ਵੀ ਇਸ ਮਸਲੇ ਨੂੰ ਤੁਸੀਂ ਲੈ ਕੇ ਆਓ ਤੇ ਲੋਕਾਂ ਨੂੰ ਜਾਗਰਤ ਕਰੋ। ਸਾਡਾ ਤਾਂ ਜੀ ਮਸਲਾ ਇਹ ਹੈ, ਮਸਲਾ ਕੀ ਸਾਡਾ ਕੰਮ ਇਹ ਹੈ, ਅਸੀਂ ਹੋਕਾ ਦੇਣਾ। ਹੋਕਾ ਦੇ ਰਹੇ ਹਾਂ ਅਸੀਂ, ਤੇ ਬਾਕੀ ਮੰਨਣਾ ਜਾਂ ਨਾ ਮੰਨਣਾ, ਕਿੰਨਾ ਮੰਨਣਾ, ਇਹ ਹੁਣ ਪਬਲਿਕ ਤੇ ਡਿਪੈਂਡ ਕਰਦਾ। ਹਾਂਜੀ। ਜਿਹੜੀ ਤੁਹਾਡੀ ਫਿਲਮ ਆਪਣੇ ਧੀਆਂ ਮਰ ਜਾਣੀਆਂ ਬਾਰੇ, ਨਾਟਕ ਬਾਰੇ ਆਪਾਂ ਗੱਲਬਾਤ ਕੀਤੀ ਆ, ਤੁਸੀਂ ਆਪਣੇ ਅਮਰੀਕਾ ਦੇ ਵਿੱਚ ਕਾਫੀ ਹਾਲੀਵੁੱਡ ਦੇ ਤੁਹਾਡੇ ਲਿੰਕ ਆ, ਤੁਹਾਡੇ ਆਪਣੇ ਜਿੰਨੇ ਵੀ ਇੰਡੀਆ ਤੋਂ ਆਉਂਦੇ ਆ ਆਪਣੇ ਵੀ ਸਿੰਗਰ, ਐਕਟਰ, ਡਾਇਰੈਕਟਰ, ਪਹਿਲਾਂ ਕਿ ਤੁਹਾਨੂੰ ਮਿਲਦੇ ਆ।
ਇਹ ਮੇਰੇ ਸਮਝ ਨਹੀਂ ਆ ਰਹੀ। ਹੁਣ ਤੁਸੀਂ ਕੱਲ ਆਪਣੇ ਬੱਬੂ ਮਾਨ ਦੇ ਨਾਲ ਬੈਠੇ ਸੀਗੇ, ਹਾਂਜੀ, ਉਹਦੇ ਨਾਲ ਵੀ ਗੱਲਾਂ ਬਾਤਾਂ ਕਰਦੇ ਇਹੋ ਜਿਹੀਆਂ। ਹੁਣ ਜਿਹੜਾ ਤੁਸੀਂ ਨਵਾਂ ਨਾਟਕ ਖੇਡ ਰਹੇ ਆ ਆਪਣੇ ਬੇਰੀਏ ਦੇ ਅੰਦਰ 19 ਤਰੀਕ ਨੂੰ 19 ਅਕਤੂਬਰ ਨੂੰ ਹਾਂਜੀ ਸ਼ਾਮ ਨੂੰ 6 ਵਜੇ 6:30 ਵਜੇ 6:30 ਵਜੇ ਉਹਦਾ ਨਾਂ ਤੁਸੀਂ ਇੰਨਾ ਰੱਖਿਆ, ਮਤਲਬ ਵੀ ਪੰਜਾਬ ਵਿੱਚ ਬਹੁਤ ਵੱਡਾ ਮਸਲਾ, ਸਰਕਾਰਾਂ ਬੜਾ ਖਰਚ ਕਰ ਰਹੀਆਂ ਉਹਦੇ ਉੱਤੇ, ਪਰ ਉਹ ਮਸਲਾ ਬੰਦ ਨਹੀਂ ਹੋ ਰਿਹਾ। ਜਾਂ ਤੁਸੀਂ ਨਾ ਇਹ ਰੱਖਿਆ ਕਿਸਾਨ ਖੁਦਕੁਸ਼ੀ ਦੇ ਮੋੜ ਤੇ, ਇਹ ਕਿੱਦਾਂ ਮੋੜਿਆ ਜਾਊਗਾ? ਦਰਅਸਲ ਹੁੱਡੀ ਸਾਹਿਬ ਸਾਡਾ ਇਹ ਨਾਟਕ ਦਾ ਨਾਂ ਰੱਖਣਾ ਹੀ ਇਹ ਹੈ ਵੀ ਕਿਸਾਨ ਇਸ ਵੇਲੇ ਖੁਦਕੁਸ਼ੀ ਦੇ ਮੋੜ ਤੇ ਖੜਾ ਹੈ। ਹਾਂਜੀ, ਵੀ ਅਸੀਂ ਉਹ ਜਿਹੜਾ ਮੋੜ ਤੋਂ ਉਹਨੂੰ ਕਿਵੇਂ ਲਾਉਣਾ ਹੈ, ਕਿਵੇਂ ਉਹਨੂੰ ਅਸੀਂ ਸਹੂਲਤਾਂ ਪ੍ਰਦਾਨ ਕਰਨੀਆਂ ਨੇ, ਜਾਂ ਕੀ ਉਹਦੀ ਸੋਚ ਬਦਲਣੀ ਹੈ। ਤੇ ਉਹ ਜਿਹੜਾ ਸਾਡੇ ਨਾਟਕ ਦੇ ਜ਼ਰੀਏ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਸਾਨ ਨੂੰ ਆਹ ਮੁਸ਼ਕਲਾਂ ਨੇ, ਆਹ ਮੁਸ਼ਕਲਾਂ ਦੇ ਵਿੱਚੋਂ ਲੰਘ ਰਿਹਾ ਹੈ। ਇਹਨਾਂ ਮੁਸ਼ਕਲਾਂ ਦੇ ਵਿੱਚੋਂ ਅਗਰ ਆਪਾਂ ਕੁਝ ਵੀ ਉਹਨਾਂ ਨੂੰ ਰਾਹਤ ਦੇ ਸਕੀਏ, ਕਿਸੇ ਤਰ੍ਹਾਂ ਵੀ ਉਹਨਾਂ ਦੀ ਕੋਈ ਮਦਦ ਕਰ ਸਕੀਏ, ਤੇ ਉਹ ਅਸੀਂ ਇਹਦੇ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਖਾਸ ਤੌਰ 'ਤੇ ਸਾਡੀ ਜਿਹੜੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜਿਹੜੇ ਸਾਡੇ ਮਿੱਤਰ ਦੋਸਤ ਭੈਣ ਭਰਾ ਅਬਰੋਡ ਦੇ ਵਿੱਚ ਬੈਠੇ ਨੇ, ਖਾਸ ਤੌਰ 'ਤੇ ਉਹਨਾਂ ਦੇ ਹੱਥ ਖੁੱਲ੍ਹੇ ਨੇ, ਆਪਣੇ ਕੋਲ ਚੰਗਾ ਖਾਣਾ ਪੀਣਾ, ਚੰਗੀਆਂ ਗੱਡੀਆਂ, ਚੰਗਾ 4 ਪੈਸੇ ਵੀ ਆਪਣੇ ਕੋਲ ਹੈਗੇ ਆ। ਇਹਦੇ ਵਿੱਚ ਸਾਡਾ ਮਕਸਦ ਹੈ ਵੀ ਆਪਾਂ ਜਿਹੜੇ ਪਿੱਛੇ ਪੰਜਾਬ ਦੇ ਵਿੱਚ ਆਪਣੇ ਦੋਸਤ ਮਿੱਤਰ ਭੈਣ ਭਰਾ ਬੈਠੇ ਨੇ, ਆਪਾਂ ਉਹਨਾਂ ਵੱਲ ਝਾਕੀਏ, ਉਹਨਾਂ ਨੂੰ ਪੁੱਛੀਏ ਵੀ ਭਾਈ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ? ਹਾਂ, ਜੇ ਜ਼ਰੂਰਤ ਹੈਗੀ, ਜਿਵੇਂ ਮੰਨ ਲਓ ਕਿਸੇ ਦੇ ਪਰਿਵਾਰ ਦੇ ਵਿੱਚੋਂ ਕਿਸਾਨ ਨੇ ਖੁਦਕੁਸ਼ੀ ਕਰ ਲਈ, ਉਹ ਤਾਂ ਜਿਹੜੇ ਰੋਟੀ ਤੋਂ ਬੇਜ਼ਾਰ ਹੈ ਜਾਂ ਐਜੂਕੇਸ਼ਨ ਤੋਂ ਬੇਜ਼ਾਰ ਹੈ, ਹਾਂਜੀ, ਤੇ ਉਹਨਾਂ ਨੂੰ ਆਪਾਂ ਉਹਨਾਂ ਦੀ ਕੁਝ ਮਦਦ ਕਰੀਏ। ਆਪਾਂ ਇਹ ਸਵਾਲ ਨਾ ਕਰੀਏ ਵੀ ਯਾਰ ਕਿਸਾਨ ਕਿਉਂ ਖੁਦਕੁਸ਼ੀ ਕੀਤੀ, ਚਲੋ ਉਹ ਤਾਂ ਹੁਣ ਹੋ ਗਈ, ਉਹ ਕਰ ਲਈ ਉਹਨੇ, ਉਹ ਵਾਪਸ ਨਹੀਂ ਹੋ ਸਕਦੀ। ਸਾਡਾ ਮੇਨ ਮਕਸਦ ਇਹੀ ਹੈ ਵੀ ਅਸੀਂ ਜਿਹੜੇ ਆਪਣੇ ਅਬਰੋਡ 'ਚ ਬੈਠੇ ਭੈਣ ਭਰਾ ਨੇ ਸਾਰੇ ਪਿੱਛੇ ਝਾਕਣ ਅਤੇ ਕੁਛ ਨਾ ਕੁਛ ਥੋੜ੍ਹੇ ਬਹੁਤੇ ਪੈਸੇ ਉਹਨਾਂ ਪਰਿਵਾਰਾਂ ਨੂੰ, ਉਹਨਾਂ ਨੂੰ ਜ਼ਰੂਰ ਭੇਜਣ, ਤਾਂ ਕਿ ਉਹ ਉਹਨਾਂ ਦੀ ਜ਼ਿੰਦਗੀ ਕੁਛ ਸੁਖਾਲੀ ਹੋ ਸਕੇ। ਇਹ ਸਾਡਾ ਮਕਸਦ ਹੈ ਮੇਨ। ਹੁਣ ਆਪਣੇ ਇਹ ਵੀ ਨਾਟਕ ਤੁਹਾਡਾ ਵਿਚਾਰ ਹੈ ਵੀ ਕਿਸੇ ਦਿਨ ਫਿਲਮ ਬਣਾਓਗੇ? ਬਿਲਕੁਲ ਜੀ, ਜਦੋਂ ਕੋਠੀ ਸਾਹਿਬ ਤੁਸੀਂ ਫਾਈਨਾਂਸ ਕੀਤਾ ਤੁਸੀਂ ਉਹਨੂੰ ਬਣਾ ਕੇ, ਤੇ ਤੁਹਾਡੇ ਸੱਜਣ ਇਕੱਠੇ ਹੋ ਗਏ 4, ਤੇ ਆਪਾਂ ਜ਼ਰੂਰ ਫਿਲਮ ਬਣਾਵਾਂਗੇ ਜੀ। ਇਹਦੇ ਤੇ ਵਾਲੀਆ ਨੇ ਤੁਹਾਡੇ 'ਚ ਕੋਈ ਗੁਣ ਦੇਖਿਆ ਵੀ ਤੁਹਾਨੂੰ ਆਪਣੇ ਡਾਇਰੈਕਟਰ ਬਣਾਇਆ, ਤੁਹਾਡੀ ਸਟੋਰੀ ਲਈ, ਅੱਜ ਉਹ ਇਸ ਦੁਨੀਆ 'ਤੇ ਨਹੀਂ, ਆਪਾਂ ਤੁਸੀਂ ਉਹਨੂੰ ਯਾਦ ਕਰਦੇ ਹਾਂ। ਬਿਲਕੁਲ, ਹਾਂਜੀ, ਉਹਨਾਂ ਦੀ ਬਹੁਤ ਦੇਣ ਸੀ ਧੀਆਂ ਮਰਜਾਣੀਆਂ ਵਿੱਚ, ਹਾਂਜੀ, ਤੇ ਚਾਹੇ ਹੁਣ ਪਰਮਾਤਮਾ ਜਿੰਨੀ ਉਮਰ ਲਿਖੀ ਉਹ ਤਾਂ ਭੋਗਣੀ ਪੈਣੀ ਆ। ਹਾਂਜੀ, ਤੁਸੀਂ ਉਹਨੂੰ ਹਰ ਰੋਜ਼ ਉਹਨਾਂ ਦਾ ਨਾਂ ਲੈਂਦੇ ਆ। ਹਾਂਜੀ, ਤੁਹਾਡੇ ਬਹੁਤ ਮਿੱਤਰ ਸੀ ਜਿਹਨਾਂ ਨੇ ਤੁਹਾਡੀ ਕਾਫੀ ਸਪੋਰਟ ਕੀਤੀ, ਉਹਨਾਂ ਬਾਰੇ ਤਾਂ ਤੁਸੀਂ ਮਾੜਾ 2 ਮਿੰਟ ਦੱਸੋ ਸਰੋਤਿਆਂ ਨੂੰ। ਇਹ ਜੀ ਮਿਸਟਰ ਰੇਵਾਲੀਆ ਇੱਥੇ ਅਮਰੀਕਾ ਦੇ ਵਿੱਚ ਬਹੁਤ ਵੱਡੇ ਬਿਜ਼ਨਸਮੈਨ ਹੁੰਦੇ ਸੀਗੇ। ਅੱਜ ਪਰਮਾਤਮਾ ਦੀ ਉਸ ਦੀ ਰਜ਼ਾ ਦੇ ਵਿੱਚ ਉਹਨਾਂ ਦੇ ਕੋਲ ਨੇ। ਇਹ ਦਰਅਸਲ ਐਜ਼ ਏ ਕਲਾਕਾਰ ਦੇ ਤੌਰ 'ਤੇ ਮੇਰੇ ਕੋਲ ਆਏ ਸੀਗੇ, ਅਤੇ ਅਸੀਂ ਇਕੱਠੇ ਕੰਮ ਕਰਦੇ ਸੀ, ਅਤੇ ਮੈਨੂੰ ਬੜਾ ਮਾਣ ਦਿੰਦੇ ਸੀ, ਬੜਾ ਪਿਆਰ ਦਿੰਦੇ ਸੀਗੇ। ਕਲਾ ਦੇ ਬੜੇ ਹੀ ਮਤਲਬ ਅੰਦਰ ਬੜੀ ਭੁੱਖ ਸੀ ਕਲਾ ਦੀ ਉਹਨਾਂ ਕੋਲ। ਉਹਨਾਂ ਨੇ ਜਦੋਂ ਅਸੀਂ ਸਾਡਾ ਨਾਟਕ ਬੜਾ ਕਾਮਯਾਬ ਹੋਇਆ ਧੀਆਂ ਮਰ ਜਾਣੀਆਂ, ਉਹ ਕਹਿੰਦੇ ਯਾਰ ਲੈਟ ਅਸ ਮੇਕ ਏ ਮੂਵੀ, ਚਲੋ ਅਸੀਂ ਇਹਦੇ 'ਚ ਮੂਵੀ ਬਣਾਉਂਦੇ ਹਾਂ। ਅਤੇ ਮੂਵੀ ਦਾ ਸਾਡਾ ਮਕਸਦ ਸੀਗਾ ਵੀ ਅਸੀਂ ਕੋਈ ਨਾ ਕੋਈ ਸਮਾਜ ਦੇ ਵਿੱਚ ਕੁਛ ਸੇਧ ਦਈਏ, ਕੁਛ ਲੋਕਾਂ ਨੂੰ ਜਾਗਰੂਕ ਕਰਾਈਏ ਵੀ ਤਾਂ ਕਿ ਉਹ ਧੀਆਂ ਨੂੰ ਕੁੱਖਾਂ 'ਚ ਨਾ ਮਾਰਨ। ਅਤੇ ਉਹ ਫਿਰ ਬੜੀ ਕਿਰਪਾ ਹੋਈ ਹੈ, ਅਤੇ ਉਹ ਇਸ ਸਾਲ ਅਸੀਂ ਮੈਂ ਰਿਲੀਜ਼ ਕਰਨ ਦੇ ਪ੍ਰੋਗਰਾਮ 'ਚ ਆਏ। 2000 ਉਹਨਾਂ ਦੀ ਮੈਸੇਜ ਕਰੂਗੀ, ਕੇ ਵਾਲੀਆ ਉਹਨਾਂ ਦਾ ਨਾਂ ਹੈ। ਹਾਂਜੀ, ਵਿਚਾਰੇ ਉਹ ਅਸੀਂ ਇਸ ਕਰਕੇ ਨਹੀਂ ਕਰ ਸਕੇ, ਕੁਝ ਥੋੜ੍ਹੇ ਜਿਹੇ ਬਿਮਾਰ ਰਹਿ ਗਏ ਹੋ ਗਏ ਸੀਗੇ ਉਹ, ਅਤੇ ਪਲੱਸ ਇੱਕ ਕਾਨੂੰਨ ਸਦਮਾ ਲੱਗਾ ਬਹੁਤ ਵੱਡਾ, ਆਪਣਾ ਹਸਬੈਂਡ ਨਹੀਂ ਰਹੇ ਫਿਰ। ਹਾਂਜੀ, ਬਿਲਕੁਲ ਬਿਲਕੁਲ, ਇਹ ਵੀ ਹੋ ਜਾਂਦਾ। ਬਾਕੀ ਇੱਕ ਕਾਨੂੰਨ ਵੀ ਹੈ ਜੀ ਵੀ ਤੁਸੀਂ ਜੇ ਫੈਸਟੀਵਲਸ ਦੇ ਵਿੱਚ ਫਿਲਮਾਂ ਭੇਜਦੇ ਹੋ ਤਾਂ ਤੁਸੀਂ ਰਿਲੀਜ਼ ਨਹੀਂ ਕਰ ਸਕਦੇ। ਹੁਣ ਅਸੀਂ ਫੈਸਟੀਵਲ 'ਚ ਭੇਜਣੀਆਂ ਬੰਦ ਕਰਤੀਆਂ, ਅਤੇ ਹੁਣ ਅਸੀਂ ਇਸ ਸਾਲ ਨੂੰ ਰਿਲੀਜ਼ ਕਰਾਂਗੇ ਜੀ। ਬਹੁਤ ਵਧੀਆ ਜੀ, ਬੜੀ ਆਪਣੇ ਦੂਸਰਾ ਆਪਣੇ ਸਰੋਤਿਆਂ ਦੇ ਆਪਣੇ ਤੁਹਾਡੇ ਕਲਾਕਾਰ ਨੇ ਉਹਨਾਂ ਦੇ ਨਾਂ ਦੱਸੋ। ਮੈਂ ਤਾਂ ਆਪਣੇ ਅੱਜ ਗੱਲ ਕੀਤੀ ਵੀ ਆਪਣੇ ਜਿਹੜੀ ਲੜਕੀ ਆ ਉਹਨੇ ਗਿੱਪੀ ਗਰੇਵਾਲ ਦੀ ਫਿਲਮ 'ਚ ਵੀ ਕੰਮ ਕੀਤਾ। ਹਾਂਜੀ ਹਾਂਜੀ, ਹਾਂ, ਕਾਫੀ ਤੁਹਾਡੇ ਜਿਹੜੇ ਆਰਟਿਸਟ ਨੇ ਤੁਹਾਡੇ ਨਾਲ ਕੰਮ ਕਰ ਰਹੇ ਆ, ਉਹ ਫਿਲਮਾਂ 'ਚ ਆਲਰੇਡੀ ਕੰਮ ਕਰ ਚੁੱਕੇ ਆ, ਉਹਨਾਂ ਕੋਲ ਕਲਾ ਹੈਗੀ। ਹਾਂਜੀ ਹਾਂ, ਬਿਲਕੁਲ। ਉਹ ਉਹਨਾਂ ਨੇ ਕਈ ਫਿਲਮਾਂ 'ਚ ਕੰਮ ਕਰ ਰਹੇ ਨੇ, ਕਈਆਂ 'ਚ ਕੀਤਾ ਵੀ ਹੋਇਆ। ਮੇਨ ਸਾਡਾ ਦਰਅਸਲ ਜਿਹੜਾ ਗਰੁੱਪ ਹੈ ਉਹਦਾ ਜਿਹੜਾ ਮਤਲਬ ਰੀੜ੍ਹ ਦੀ ਹੱਡੀ ਹੈ ਉਹ ਹੈਗਾ ਸਰਦਾਰ ਤਾਰਾ ਸਿੰਘ ਸਾਗਰ। ਹਾਂ, ਉਹ ਮੇਨ ਨੇ ਸਾਡੇ, ਉਹ ਪ੍ਰੋਡਿਊਸ ਕਰਦੇ ਨੇ, ਪ੍ਰੋਡਿਊਸਰ ਨੇ ਉਹ ਸਾਡੇ ਮੇਨ। ਅਤੇ ਉਸ ਤੋਂ ਬਾਅਦ ਆਪਣੇ ਜਸਵੰਤ ਸ਼ਾਦ ਹੈਗਾ ਮੁੰਡਾ, ਬੜਾ ਲਾਇਕ ਕਲਾਕਾਰ ਆ ਉਹ ਸਾਡੇ ਨਾਲ ਹੈ। ਡਿੰਪਲ ਬੈਂਸ ਬਹੁਤ ਦੇਰ ਤੋਂ ਸਾਡੇ ਨਾਲ ਹੈ, ਹੈ ਨਾ ਜੀ। ਬੈਂਸ ਨੇ ਕੰਮ ਕੀਤਾ ਸੀ ਆਪਣੇ ਗਿੱਪੀ ਗਰੇਵਾਲ ਦੀ ਫਿਲਮ। ਹਾਂਜੀ, ਉਹਨਾਂ ਨੇ ਫਰਾਰ ਫਿਲਮ ਦੇ ਵਿੱਚ ਹਾਂਜੀ ਉਹਨੇ ਕੀਤਾ ਜੀ, ਡਿੰਪਲ ਨੇ ਜੀ। ਤੁਹਾਡੇ ਕੋਲ ਕਲਾ ਦਾ ਪੂਰਾ ਨਿਚੋੜ ਤੁਹਾਡੇ ਕੋਲ ਹੈਗਾ। ਤੁਸੀਂ ਜਿਹੜੇ ਹੁੰਦੇ ਜੋ ਤੁਹਾਡੀ ਸਟੇਜ ਲੱਗੀ ਹੁੰਦੀ ਆ,
ਮੰਜੇ ਇੰਡੀਆ ਵਾਲੇ, ਸਾਰਾ ਸਮਾਨ ਇੰਡੀਆ ਵਾਲਾ ਇਕੱਠਾ ਕਰਕੇ ਤੇ ਸਟੇਜ ਤਿਆਰ ਕਰਦੇ ਆ, ਦੇਖ ਕੇ ਇਦਾਂ ਲੱਗਦਾ ਮੈਂ ਆਪਣੇ ਪਿੰਡ ਆਪਣੇ ਘਰ ਬੈਠਾ। ਹਾਂਜੀ ਬਿਲਕੁਲ, ਹਾਂਜੀ। ਉਦੋਂ ਕਰਨਾ ਹੀ ਪੈਂਦਾ ਜੀ। ਹੁਣ ਜਦੋਂ 20 ਸਾਲ ਪਿੱਛੇ ਲੈ ਕੇ ਜਾਂਦੇ ਆ ਜਾਂ 30 ਸਾਲ ਪਿੱਛੇ ਲੈ ਕੇ ਜਾਂਦੇ ਆ ਹਾਂਜੀ। ਤੇ ਲੋਕ ਅਸ਼ਸ਼ ਕਰ ਉੱਠਦੇ ਨੇ। ਬਸ। ਤੇ ਕਈ ਇੱਥੇ ਮੈਨੂੰ ਸੱਜਣ ਮਿੱਤਰ ਮਿਲੇ ਨੇ, ਬਹੁਤ ਪਹਿਲਾਂ ਮਿਲਦੇ ਹੁੰਦੇ ਸੀ, ਚੱਲ ਹੁਣ ਤਾਂ ਉਹਨਾਂ ਨੇ ਨਾਟਕ ਦੇਖ ਲਏ। ਉਹ ਕਹਿੰਦੇ ਯਾਰ ਅਸੀਂ ਨਾਟਕ ਸੁਣਿਆ ਤਾਂ ਸੀ ਪਰ ਦੇਖਿਆ ਨਹੀਂ, ਦੇਖਿਆ ਅਸੀਂ ਮਤਲਬ ਪਹਿਲੀ ਵਾਰ ਦੇਖ ਰਹੇ ਹਾਂ। ਸੋ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਆਪਣੇ ਅਮਰੀਕਾ ਦੇ ਪੰਜਾਬੀਆਂ ਦਾ, ਜਿਨ੍ਹਾਂ ਨੇ ਸਾਨੂੰ ਬੜਾ ਮਾਣ ਦਿੱਤਾ, ਬੜਾ ਪਿਆਰ ਦਿੱਤਾ, ਅਤੇ ਉਹਨਾਂ ਸਦਕੇ ਅਸੀਂ ਕੋਈ ਨਾ ਕੋਈ ਨਵੀਂ ਚੀਜ਼, ਨਵੇਕਲੀ ਚੀਜ਼ ਅਸੀਂ ਲੋਕਾਂ ਨੂੰ ਦਿਖਾਉਣ ਲਈ ਉਤਸ਼ਾਹਿਤ ਹੁੰਦੇ ਹਾਂ, ਅਤੇ ਉਹ ਵੀ ਦੇਖਣ ਲਈ ਉਤਸ਼ਾਹਿਤ ਹੁੰਦੇ ਨੇ। ਜੋ ਸਾਨੂੰ ਪੁੱਛਦੇ ਨੇ ਭਾਜੀ ਅੱਗੇ ਕੀ ਆ ਰਿਹਾ, ਹੁਣ ਹੋਰ ਕੀ ਆ ਰਿਹਾ। ਹਾਂਜੀ ਨਾਸਰ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਤੁਹਾਡੀਆਂ ਆਪਣੀਆਂ ਜੋ ਤੁਸੀਂ ਪ੍ਰੋਗਰਾਮ ਕਰਦੇ ਹੋ ਉਹ ਅਕਸਰ ਮੈਂ ਦੇਖਦਾ ਰਹਿੰਦਾ, ਔਰ ਤੁਸੀਂ ਬੜੇ ਸ਼ੁਕਰਗੁਜ਼ਾਰ ਹਾਂ ਅਸੀਂ ਤੁਹਾਡੇ ਕਿ ਤੁਸੀਂ ਸਾਨੂੰ ਬਹੁਤ ਆਲਾ ਕਿਸਮ ਦੇ ਸਾਨੂੰ ਪਿੰਡ, ਲੋਕ, ਬੋਲੀ ਅਤੇ ਸਾਨੂੰ ਤੁਸੀਂ ਦਿਖਾਉਂਦੇ ਹੋ। ਅਤੇ ਬਾਕੀ ਸਰਦਾਰ ਹੋਠੀ ਸਾਹਿਬ ਦਾ ਕੁਐਸਚਨ ਹੈ ਵੀ ਕੁੜਤੇ ਪਜਾਮੇ, ਮੈਂ ਕਹਿੰਦਾ ਵੀ ਕੁੜਤੇ ਪਜਾਮੇ ਤਾਂ ਉਹਨਾਂ ਨੂੰ ਜੱਜਦੇ ਨੇ, ਤੁਸੀਂ ਇੱਦਾਂ ਜੱਜਦੇ ਹੋ, ਅਤੇ ਸਾਰੀ ਵੱਖਰੋ ਵੱਖਰੀ ਜੀ ਟੀਮ ਲੱਗਦੀ ਹੈ ਅਤੇ ਸੋਹਣੇ ਲੱਗਦੇ ਹੋ ਇੱਦਾਂ ਹੀ। ਕੁੜਤਿਆਂ ਦਾ ਫਿਰ ਵਾਲੇ ਖਿਤਾਬ ਆਪਣੇ ਨਾਸਰ ਸਾਹਿਬ ਬਿਲਕੁਲ ਬਿਲਕੁਲ ਉਹਨਾਂ ਨੂੰ ਦੇ ਦਿਓ। ਅੱਛਾ, ਹੋਰ ਤੁਹਾਡੀ ਟੀਮ 'ਚ ਇੱਕ ਹੋਰ ਸ਼ਖਸ ਨੇ, ਉਹਨਾਂ ਦਾ ਕੀ ਨਾਮ? ਭੁਪਿੰਦਰ ਸਿੰਘ ਲਵਲੀ। ਹਾਂਜੀ ਹਾਂਜੀ ਭੁਪਿੰਦਰ ਸਿੰਘ ਲਵਲੀ ਜੀ, ਅਤੇ ਡਾਕਟਰ ਦਲਵੀਰ ਪੰਨੂ। ਹਾਂਜੀ ਡਾਕਟਰ ਸਾਹਿਬ ਸਾਡੇ ਬੈਕਬੋਨ ਹੈ ਜੀ। ਪੰਨੂ ਸਾਹਿਬ ਬਹੁਤ ਵੱਡੀ ਵੱਡੀ ਸਤਿ ਸ਼੍ਰੀ ਅਕਾਲ ਤੁਹਾਨੂੰ। ਤੁਹਾਡੀ ਹਮੇਸ਼ਾ ਹੀ ਸਾਨੂੰ ਸਪੋਰਟ ਰਹੀ ਹੈ, ਔਰ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਗਲ ਲਾਉਂਦੇ ਹੋ ਅਤੇ ਸਾਡੀਆਂ ਨਾਟਕਾਂ ਨੂੰ, ਸਾਡੀ ਕਲਾਕਿਰਤੀਆਂ ਨੂੰ ਹਮੇਸ਼ਾ ਹੀ ਤੁਸੀਂ ਉਤਸ਼ਾਹਿਤ ਕਰਦੇ ਹੋ। ਮਤਲਬ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਜੀ। ਟਾਂਗੜੀ ਸਾਹਿਬ, ਪੰਜਾਬੀ ਲੈ ਟੀਮ ਤੁਹਾਡਾ ਫਿਰ ਇੱਕ ਵਾਰੀ ਧੰਨਵਾਦ ਕਰਦੀ ਆ। ਤੁਸੀਂ ਆਪਣਾ ਕੀਮਤੀ ਟਾਈਮ ਤੁਹਾਨੂੰ ਦਿੱਤਾ। ਮਤਲਬ ਅਸੀਂ ਆਪਣੇ ਸਰੋਤਿਆਂ ਦੀ ਤੁਹਾਡੀ ਮਤਲਬ ਵੀ ਸੋਚ ਲੈ ਕੇ ਜਾਈਏ ਤਾਂ ਤੁਸੀਂ ਤਰੱਕੀ ਕਰੋ। ਤੁਹਾਡੀ ਅਗਲੀ ਫਿਲਮ ਮਤਲਬ ਵੀ ਗੋਲਡਨ ਜੁਬਲੀ ਮਨਾਈ ਜਾਵੇ, ਅਸੀਂ ਦੇਖੀਏ ਬੈਠੇ ਵੀ ਸਾਡਾ ਵੀਰ ਆ, ਸਾਡਾ ਬੜਾ ਭਰਾ ਆ, ਅਤੇ ਐਡਾ ਵੱਡਾ ਕਲਾਕਾਰ ਹੈ, ਐਡਾ ਵੱਡਾ ਉਹ 'ਚ ਗੁਣ ਆ। ਥੈਂਕ ਯੂ ਤੁਹਾਡਾ ਜੀ, ਮਿਹਰਬਾਨੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਲੋਕ ਲਹਿਰ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਸ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਤੁਹਾਡੇ ਰੂਬਰੂ ਹੋ ਸਕਾਂ। ਅਤੇ ਇਸੇ ਤਰ੍ਹਾਂ ਹੀ ਆਸ਼ੀਰਵਾਦ ਦਿੰਦੇ ਰਹੋ, ਪਿਆਰ ਦਿੰਦੇ ਰਹੋ। ਕਲਾਕਾਰ ਪਿਆਰ ਦੇ ਅਤੇ ਆਸ਼ੀਰਵਾਦ ਦੇ ਭੁੱਖੇ ਹੁੰਦੇ ਨੇ। ਮੇਰਾ ਖਿਆਲ ਉਹ ਸਾਨੂੰ ਮਿਲ ਰਿਹਾ, ਅਤੇ ਸਾਨੂੰ ਹਮੇਸ਼ਾ ਹੀ ਦਿੰਦੇ ਰਹੋ ਤਾਂ ਕਿ ਅਸੀਂ ਕੁਛ ਨਾ ਕੁਛ ਨਵੀਂ ਚੀਜ਼ ਤੁਹਾਡੇ ਵਾਸਤੇ, ਨਵਾਂ ਸਬਜੈਕਟ, ਨਵੀਂ ਫਿਲਮ, ਨਵੀਂ ਕੋਈ ਨਾਟਕ ਅਸੀਂ ਤੁਹਾਡੇ ਰੂਬਰੂ ਕਰ ਸਕੀਏ। ਮਿਹਰਬਾਨੀ।